ਅਗਲੀ ਖਬਰ ਵੱਲ ਚਲੀਏ। ਆਇਡਾਹੋ ਦੇ ਵਿੱਚ 4 ਸਟੂਡੈਂਟਾਂ ਦੇ ਜੋ ਕਾਤਲ ਆ, ਜਿਸ ਨੂੰ ਅਕਿਊਜ਼ ਕੀਤਾ ਗਿਆ ਆ, ਉਹ ਪੀਐਚਡੀ ਦਾ ਜੋ ਸਟੂਡੈਂਟ ਆ, ਬ੍ਰਾਇਨ ਕੋਵਰਗਰ, ਉਸ ਦੇ ਸੰਬੰਧ ਦੇ ਵਿੱਚ ਹੁਣ ਇਹ ਖਬਰ ਆ ਰਹੀ ਆ ਵੀ ਉਸ ਦੀ ਜੋ ਪ੍ਰੋਫੈਸਰ ਆ, ਉਹ ਕਹਿੰਦੀ ਪਈ ਇਹ ਬਹੁਤ ਹੀ ਇੱਕ ਬ੍ਰਿਲੀਅੰਟ ਸਟੂਡੈਂਟ ਸੀਗਾ। ਮਿਸ਼ੈਲ ਵੋਲਗਰ 33 ਸਾਲਾਂ ਦੀ, ਕਹਿੰਦੀ ਪਈ ਉਹ ਐਸੋਸੀਏਟ ਪ੍ਰੋਫੈਸਰ ਆ ਡੀ ਸੇਲਸ ਯੂਨੀਵਰਸਿਟੀ ਪੈਂਸਿਲਵੇਨੀਆ ਚ। ਕਹਿੰਦੀ ਵੀ ਪਿਛਲੇ ਸਾਲ ਇਸਨੇ ਮਾਸਟਰਸ ਡਿਗਰੀ ਉਹਦੀ ਜਿਹੜੀ ਆ ਸੁਪਰਵਿਜ਼ਨ ਦੇ ਅੰਡਰ ਕੀਤੀ ਸੀ। ਪਰਸਨਲੀ ਤਾਂ ਕਹਿੰਦੀ ਮੈਂ ਕਦੇ ਉਹਨੂੰ ਮਿਲੀ ਨਹੀਂ, ਨਾ ਹੀ ਮੈਨੂੰ ਉਹਦੇ ਪਰਸਨਲ ਲਾਈਫ ਦਾ ਪਤਾ, ਪਰ ਆਨਲਾਈਨ ਹੀ ਸਾਰੀਆਂ ਉਸਨੇ ਕਲਾਸਿਸ ਕੀਤੀਆਂ ਸੀਗੀਆਂ। ਆਨਲਾਈਨ ਹੀ ਜੋ ਕੁਐਸਚਨ ਹੁੰਦੇ ਸੀ, ਪਰ ਕਹਿੰਦੀ ਜਿੱਦਾਂ ਦੇ ਉਹ ਕੁਐਸਚਨ ਪੁੱਛਦਾ ਸੀ, ਆਮ ਬੰਦੇ ਨੂੰ ਤਾਂ ਉਹ ਲੱਗਣਗੇ ਵੀ ਇਹ ਬੜੇ ਹੋਰ ਤਰ੍ਹਾਂ ਦੇ ਕੁਐਸਚਨ ਆ, ਪਰ ਕ੍ਰਿਮੀਨੋਲੋਜੀ ਦੀ ਕਲਾਸ ਦੇ ਵਿੱਚ ਉਹ ਇੱਕ ਤਰ੍ਹਾਂ ਦੇ ਨਾਲ ਆਮ ਹੀ ਕੁਐਸਚਨ ਹੁੰਦੇ ਹੈਗੇ ਆ। ਕਹਿੰਦੀ ਵੀ ਮੈਂ 10 ਸਾਲਾਂ ਦੇ ਇਤਿਹਾਸ ਦੇ ਵਿੱਚ ਸਿਰਫ ਆਪਣੀ ਜੌਬ ਦੇ ਦੌਰਾਨ ਸਿਰਫ 2 ਹੀ ਸਟੂਡੈਂਟਸ ਨੂੰ ਪੀਐਚਡੀ ਪ੍ਰੋਗਰਾਮ ਦੇ ਵਿੱਚ ਰეკਮੈਂਡ ਕੀਤਾ, ਉਹਨਾਂ ਦੇ ਵਿੱਚੋਂ ਇੱਕ ਇਹ ਸੀਗਾ। ਕਹਿੰਦੀ ਵੀ ਬਹੁਤ ਹੀ ਬ੍ਰਿਲੀਅੰਟ ਸਟੂਡੈਂਟ ਸੀ ਤੇ ਮੈਂ ਉਸ ਦਿਨ ਤੋਂ ਹੀ ਸੌ ਨਹੀਂ ਰਹੀ ਜਿਸ ਦਿਨ ਤੋਂ ਮੈਨੂੰ ਇਸ ਖਬਰ ਦਾ ਪਤਾ ਲੱਗਾ ਵੀ ਮੇਰਾ ਇਹ ਜਿਹੜਾ ਸਟੂਡੈਂਟ ਆ, ਉਸਨੇ ਜਿਹੜਾ ਇਹ ਇਦਾਂ ਦਾ ਕੰਮ ਕੀਤਾ ਹੈਗਾ ਆ। ਸੋ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਇੰਡੀਕੇਸ਼ਨ ਨਹੀਂ ਸੀ ਵੀ ਇਹ ਜਿਹੜਾ ਆ ਬੰਦਾ ਜੋ ਪੀਐਚਡੀ ਕਰ ਰਿਹਾ ਵੀ ਇਦਾਂ ਦਾ ਕੰਮ ਵੀ ਕਰ ਸਕਦਾ ਹੈਗਾ। ਅਗਲੀ ਖਬਰ ਵੱਲ ਚਲੀਏ। ਆਇਡਾਹੋ ਦੇ ਵਿੱਚ 4 ਸਟੂਡੈਂਟਾਂ ਦੇ ਜੋ ਕਾਤਲ ਆ, ਜਿਸ ਨੂੰ ਅਕਿਊਜ਼ ਕੀਤਾ ਗਿਆ ਆ, ਉਹ ਪੀਐਚਡੀ ਦਾ ਜੋ ਸਟੂਡੈਂਟ ਆ, ਬ੍ਰਾਇਨ ਕੋਵਰਗਰ, ਉਸ ਦੇ ਸੰਬੰਧ ਦੇ ਵਿੱਚ ਹੁਣ ਇਹ ਖਬਰ ਆ ਰਹੀ ਆ ਵੀ ਉਸ ਦੀ ਜੋ ਪ੍ਰੋਫੈਸਰ ਆ, ਉਹ ਕਹਿੰਦੀ ਪਈ ਇਹ ਬਹੁਤ ਹੀ ਇੱਕ ਬ੍ਰਿਲੀਅੰਟ ਸਟੂਡੈਂਟ ਸੀਗਾ। ਮਿਸ਼ੈਲ ਵੋਲਗਰ 33 ਸਾਲਾਂ ਦੀ, ਕਹਿੰਦੀ ਪਈ ਉਹ ਐਸੋਸੀਏਟ ਪ੍ਰੋਫੈਸਰ ਆ ਡੀ ਸੇਲਸ ਯੂਨੀਵਰਸਿਟੀ ਪੈਂਸਿਲਵੇਨੀਆ ਚ। ਕਹਿੰਦੀ ਵੀ ਪਿਛਲੇ ਸਾਲ ਇਸਨੇ ਮਾਸਟਰਸ ਡਿਗਰੀ ਉਹਦੀ ਜਿਹੜੀ ਆ ਸੁਪਰਵਿਜ਼ਨ ਦੇ ਅੰਡਰ ਕੀਤੀ ਸੀ। ਪਰਸਨਲੀ ਤਾਂ ਕਹਿੰਦੀ ਮੈਂ ਕਦੇ ਉਹਨੂੰ ਮਿਲੀ ਨਹੀਂ, ਨਾ ਹੀ ਮੈਨੂੰ ਉਹਦੇ ਪਰਸਨਲ ਲਾਈਫ ਦਾ ਪਤਾ, ਪਰ ਆਨਲਾਈਨ ਹੀ ਸਾਰੀਆਂ ਉਸਨੇ ਕਲਾਸਿਸ ਕੀਤੀਆਂ ਸੀਗੀਆਂ। ਆਨਲਾਈਨ ਹੀ ਜੋ ਕੁਐਸਚਨ ਹੁੰਦੇ ਸੀ, ਪਰ ਕਹਿੰਦੀ ਜਿੱਦਾਂ ਦੇ ਉਹ ਕੁਐਸਚਨ ਪੁੱਛਦਾ ਸੀ, ਆਮ ਬੰਦੇ ਨੂੰ ਤਾਂ ਉਹ ਲੱਗਣਗੇ ਵੀ ਇਹ ਬੜੇ ਹੋਰ ਤਰ੍ਹਾਂ ਦੇ ਕੁਐਸਚਨ ਆ, ਪਰ ਕ੍ਰਿਮੀਨੋਲੋਜੀ ਦੀ ਕਲਾਸ ਦੇ ਵਿੱਚ ਉਹ ਇੱਕ ਤਰ੍ਹਾਂ ਦੇ ਨਾਲ ਆਮ ਹੀ ਕੁਐਸਚਨ ਹੁੰਦੇ ਹੈਗੇ ਆ। ਕਹਿੰਦੀ ਵੀ ਮੈਂ 10 ਸਾਲਾਂ ਦੇ ਇਤਿਹਾਸ ਦੇ ਵਿੱਚ ਸਿਰਫ ਆਪਣੀ ਜੌਬ ਦੇ ਦੌਰਾਨ ਸਿਰਫ 2 ਹੀ ਸਟੂਡੈਂਟਸ ਨੂੰ ਪੀਐਚਡੀ ਪ੍ਰੋਗਰਾਮ ਦੇ ਵਿੱਚ ਰეკਮੈਂਡ ਕੀਤਾ, ਉਹਨਾਂ ਦੇ ਵਿੱਚੋਂ ਇੱਕ ਇਹ ਸੀਗਾ। ਕਹਿੰਦੀ ਵੀ ਬਹੁਤ ਹੀ ਬ੍ਰਿਲੀਅੰਟ ਸਟੂਡੈਂਟ ਸੀ ਤੇ ਮੈਂ ਉਸ ਦਿਨ ਤੋਂ ਹੀ ਸੌ ਨਹੀਂ ਰਹੀ ਜਿਸ ਦਿਨ ਤੋਂ ਮੈਨੂੰ ਇਸ ਖਬਰ ਦਾ ਪਤਾ ਲੱਗਾ ਵੀ ਮੇਰਾ ਇਹ ਜਿਹੜਾ ਸਟੂਡੈਂਟ ਆ, ਉਸਨੇ ਜਿਹੜਾ ਇਹ ਇਦਾਂ ਦਾ ਕੰਮ ਕੀਤਾ ਹੈਗਾ ਆ। ਸੋ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਇੰਡੀਕੇਸ਼ਨ ਨਹੀਂ ਸੀ ਵੀ ਇਹ ਜਿਹੜਾ ਆ ਬੰਦਾ ਜੋ ਪੀਐਚਡੀ ਕਰ ਰਿਹਾ ਵੀ ਇਦਾਂ ਦਾ ਕੰਮ ਵੀ ਕਰ ਸਕਦਾ ਹੈਗਾ।